ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਵਿਊਅਰਸ। ਜਿਸ ਤਰ੍ਹਾਂ ਕਿ ਨਵੰਬਰ 84 ਦਾ ਇਹ ਹਫਤਾ ਚੱਲ ਰਿਹਾ ਹੈ, ਅਸੀਂ ਨਵੰਬਰ 84 ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਹਫਤੇ ਨੂੰ ਜਦੋਂ ਅਸੀਂ ਯਾਦ ਕਰ ਰਹੇ ਹਾਂ, ਆਲਰੇਡੀ ਨਵੰਬਰ ਪਹਿਲੀ ਤੋਂ ਇਸ ਦੀ ਸ਼ੁਰੂਆਤ ਹੋ ਜਾਂਦੀ 31 ਅਕਤੂਬਰ ਤੋਂ ਹੀ ਜੀ। ਔਰ ਅਸੀਂ 30 ਅਕਤੂਬਰ ਦਾ ਜਿਹੜਾ ਲਾਸਟ ਪ੍ਰੋਗਰਾਮ ਕੀਤਾ ਉਸ 'ਚ ਅਸੀਂ ਕਿਹਾ ਸੀ ਕਿ ਇਹ 35 ਸਾਲ ਸਾਡੇ ਲਈ ਉਹ ਦੁਖਦ ਯਾਦ ਹੈ ਨਸਲਕੁਸ਼ੀ 1984 ਦੀ ਜੀ। 31 ਅਕਤੂਬਰ ਸਾਡੇ ਲਈ ਫਖਰ ਵਾਲਾ ਦਿਨ ਵੀ ਹੈ, ਜਿਸ ਦਿਨ ਸਾਡੇ ਯੋਧਿਆਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਕੇ ਦੋਜ਼ਖ ਦੇ ਵਿੱਚ ਪਹੁੰਚਾਇਆ ਜੀ। ਔਰ ਇਹ ਪਹਿਲਾ ਹਫਤਾ ਸਾਰਾ ਹੀ ਜਿਹੜਾ ਨਵੰਬਰ ਦਾ ਫਿਰ 35 ਸਾਲ ਪਹਿਲਾਂ ਦੀ ਯਾਦ ਜਿਹੜੀ ਹੈ ਉਹ ਥਾਂ-ਥਾਈਂ ਜਿਹੜੀ ਹੈ ਉਹ ਸੈਲੀਬ੍ਰੇਟ ਕੀਤੀ ਜਾਂਦੀ ਹੈ, ਕਮੈਮੋਰੇਟ ਕੀਤੀ ਜਾਂਦੀ। ਯਾਦ ਇਸ ਲਈ ਵੀ ਕਿ ਲੈਸਟ ਵੀ ਫੋਰਗੇਟ, ਕਿ ਅਸੀਂ ਕਦੇ ਭੁੱਲਣਾ ਨਹੀਂ ਹੈ, ਕਿਤੇ ਸਾਨੂੰ ਭੁੱਲੇ ਨਾ, ਕਿਉਂਕਿ ਇਹ ਸਿਰਫ ਕੋਈ ਕੀਰਨੇ ਪਾਉਣਾ ਨਹੀਂ ਹੁੰਦਾ। ਸਿੱਖੀ ਦੇ ਵਿੱਚ ਅਸੀਂ ਮੁਸੀਬਤ ਦੀ ਘੜੀ ਦੇ ਵਿੱਚ ਵੀ ਜਿਹੜਾ ਉਸ ਨੂੰ ਭਾਣੇ ਨੂੰ ਮੰਨਦੇ, ਪਰ ਇਹ ਯਾਦ ਦਹਾਨੀ ਹੁੰਦੀ ਹੈ। ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਹਮੇਸ਼ਾ ਇਹ ਲਫ਼ਜ਼ ਰਹੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸੋ ਜਦੋਂ ਅਸੀਂ ਜ਼ੁਲਮ ਨੂੰ ਯਾਦ ਕਰਦੇ ਤੇ ਫਿਰ ਉਸ ਦੇ ਨਾਲ ਦੂਸਰਾ ਸਾਡਾ ਫਰਜ਼ ਆਇਤ ਹੁੰਦਾ ਹੈ ਕਿ ਇਸ ਡੁੱਲੇ ਖੂਨ ਨੂੰ, ਉਹਨਾਂ ਬੇਗੁਨਾਹ ਮਾਸੂਮਾਂ ਦੀ ਜ਼ਿੰਦੜੀਆਂ ਜਿਹੜੀਆਂ ਉਹਨਾਂ ਨੇ ਕੁਰਬਾਨ ਕੀਤੀਆਂ ਸਿਰਫ ਇਸ ਲਈ ਕਿ ਉਹ ਸ਼ਕਲੋ ਸੂਰਤ ਤੋਂ ਸਿੱਖ ਲੱਗਦੇ ਸੀ ਜੀ, ਉਹਨਾਂ ਦੇ ਉਸ ਡੁੱਲੇ ਖੂਨ ਦਾ ਜਿਹੜਾ ਉਹ ਹੱਕ ਲੈਣਾ। ਔਰ ਇਹ ਯਾਦ ਦਹਾਨੀ ਹਰ ਸਾਲ, ਹਾਲਾਂਕਿ ਬਹੁਤ ਵਾਰ ਇਹ ਯਤਨ ਹੁੰਦਾ ਹੈ ਭਾਰਤੀ ਹਕੂਮਤ ਉਹਨਾਂ ਦੇ ਦੁਮ ਛੱਲਿਆਂ ਦਾ, ਕਦੇ ਇਹ ਨਹੀਂ ਹੋਇਆ ਕਿ ਸਰਕਾਰੀ ਤੌਰ ਦੇ ਉੱਤੇ ਭਾਰਤੀ ਪਾਰਲੀਮੈਂਟ ਜਾਂ ਈਵਨ ਪੰਜਾਬ ਅਸੈਂਬਲੀ 'ਚ ਖਲੋ ਕੇ ਕਿਸੇ ਨੇ ਕਦੇ ਉਹਨਾਂ ਨੂੰ ਯਾਦ ਕੀਤਾ ਹੋਏ। ਕੋਈ ਰੈਜ਼ੋਲੂਸ਼ਨ ਭਾਰਤੀ ਪਾਰਲੀਮੈਂਟ ਦਾ ਉਸ ਸਾਰੇ ਕਤਲੇਆਮ ਨੂੰ ਕੰਡੈਮ ਕਰਨ, ਔਰ 35 ਸਾਲ ਬਾਅਦ ਵੀ ਖਬਰਾਂ ਇਹ ਨੇ ਜੀ ਸੱਜਣ ਕੁਮਾਰ ਨੇ ਅਪੀਲ ਕਰਤੀ ਸੁਪਰੀਮ ਕੋਰਟ 'ਚ ਅੱਗੋਂ ਬੇਲ ਦੇ ਲਈ। ਲੇਕਿਨ ਸਿੱਖਾਂ ਨੇ, ਜਿਵੇਂ ਮੈਂ ਪਹਿਲੇ ਸੈਗਮੈਂਟ ਦੇ ਵਿੱਚ ਕਿਹਾ, ਕਿ ਕਿਵੇਂ ਕਈ ਸਟੇਟਾਂ ਔਰ ਸ਼ਹਿਰਾਂ ਦੇ ਵਿੱਚ ਨਸਲਕੁਸ਼ੀ ਦੇ ਤੌਰ ਤੇ ਇਹਨੂੰ ਰੈਕਗਨਾਈਜ਼ ਕਰਵਾਇਆ। ਹਰ ਥਾਂ ਗੁਰਦੁਆਰਿਆਂ ਦੇ ਵਿੱਚ ਵੀ ਦੀਵਾਨ ਹੁੰਦੇ ਨੇ, ਯਾਦ ਦਹਾਨੀ ਵੀ ਹੈ, ਕੈਂਡਲ ਲਾਈਟ ਵਿਜਲ ਵੀ ਨੇ। ਆਉਂਦੇ ਸੈਚਰਡੇ ਕੈਂਡਲ ਲਾਈਟ ਵਿਜਲ ਨਵੰਬਰ 84 ਦੇ ਉਹਨਾਂ ਮਾਸੂਮਾਂ ਦੀ ਯਾਦ ਦੇ ਵਿੱਚ ਵੀਰ ਸਵਰਨਜੀਤ ਸਿੰਘ ਕਨੈਟੀਕਟ ਸਟੇਟ ਦੇ ਵਿੱਚ ਕਰ ਰਹੇ ਨੇ। ਔਰ ਇਸ ਬਾਰੇ ਸਾਨੂੰ ਬਹੁਤ ਸਾਰੀਆਂ ਲਿਖਤਾਂ ਸਾਡੇ ਭੈਣ ਜੀ ਅਮਨਜੋਤ ਕੌਰ ਨੇ ਭੇਜੀਆਂ ਲਗਾਤਾਰਤਾ ਦੇ ਨਾਲ, ਔਰ ਇਹ ਉਹਨਾਂ ਦੀ ਪੋਲਾਈਟਨੈਸ ਹੈ ਕਿ ਵੀ ਉਹ ਕਹਿੰਦੇ ਨੇ ਕਿ ਤੁਹਾਡੀ ਜਾਣਕਾਰੀ ਲਈ ਨੇ, ਕੋਈ ਜ਼ਰੂਰੀ ਨਹੀਂ ਕਿ ਵੀ ਤੁਸੀਂ ਹਰ ਲਿਖਤ ਨੂੰ ਵਿਚਾਰੋ। ਲੇਕਿਨ ਮੈਂ ਸਮਝਦਾ ਬਹੁਤ ਵਾਰ ਉਹਨਾਂ ਦੀ ਜਾਣਕਾਰੀ ਇੰਨੀ ਕੰਸੋਲੀਡੇਟਡ ਹੁੰਦੀ ਹੈ ਇੱਕ ਥਾਂ ਦੇ ਉੱਤੇ ਕਿ ਜਿਹਨੂੰ ਜੇ ਤੁਸੀਂ 6 ਰਿਸਰਚ ਸਕਾਲਰ ਵੀ ਲਾਏ ਹੋਣ ਤੇ ਸ਼ਾਇਦ ਉਹ ਇੱਕ ਦੂਜੇ ਨਾਲ ਕੋਆਰਡੀਨੇਟ ਨਾ ਕਰ ਸਕਣ ਔਰ ਆਪਣੇ ਆਪਣੇ ਉਹ ਜਿਹੜੀਆਂ ਕਹਾਣੀਆਂ ਲੈ ਕੇ ਆ ਜਾਣ। ਸੋ ਮੈਂ ਹਾਲਾਂ ਜ਼ਿਆਦਾ ਵੇਰਵੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ, ਪਰ ਸਮੇਂ ਦੀ ਸੀਮਾ ਵੀ ਹੈ। ਪਰ ਉਹਨਾਂ ਨੇ ਇਹ ਜਿਹੜੀ ਅਸੀਂ ਯਾਦ ਦਹਾਨੀ ਜਦੋਂ ਕਰ ਰਹੇ ਹਾਂ, ਉਹਨਾਂ ਨੇ ਦੱਸਿਆ ਵੀ ਕਿਵੇਂ ਇਹਦੇ ਬਾਵਜੂਦ ਕਿ ਨੈਗੇਟਿਵਿਟੀ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਸੀ ਉੱਥੇ, ਜਿਨ੍ਹਾਂ ਨੇ ਸਿੱਖਾਂ ਨੂੰ ਹੀ ਦੋਸ਼ ਦਿੱਤੇ। ਉਹਨਾਂ 'ਚ ਕਾਂਗਰਸੀ ਵੀ ਨੇ, RSS ਵੀ ਹੈ, BJP ਵੀ ਹੈ, ਪਰ ਕਿਵੇਂ ਉਸ ਨੂੰ ਥਾਂ-ਥਾਂ ਸੈਲੀਬ੍ਰੇਟ ਕੀਤਾ ਗਿਆ ਹੈ। ਈਵਨ ਹਿੰਦੂ ਤਾਂ ਉਹਨੂੰ ਸੈਲੀਬ੍ਰੇਸ਼ਨ ਦੇ ਮੂਡ 'ਚ ਹੀ ਜਿਹੜੇ ਨੇ ਕਿ ਜੀ ਦੇਖੋ ਸਿੱਖਾਂ ਨੇ ਕੀਤਾ, ਔਰ ਨਾਨਾ ਜੀ ਦੇਸ਼ਮੁਖ ਜਿਹਨੂੰ ਭਾਰਤ ਰਤਨ ਅਵਾਰਡ ਦਿੱਤਾ, ਜਿਹਨੇ ਜਸਟੀਫਾਈ ਕੀਤਾ ਸੀ। ਪਰ ਦੂਸਰੇ ਪਾਸੇ ਇਸ ਵਾਰ ਜਿਵੇਂ ਉਹਨਾਂ ਦੇ ਬਹੁਤ ਸਾਰੇ ਲਿੰਕਸ ਤੋਂ ਮੈਨੂੰ ਵੀ ਪਤਾ ਲੱਗਿਆ ਵੀ ਕਿਨੇ ਇਸ ਨੂੰ ਕੰਡੈਮ ਕੀਤਾ। ਉਹਨਾਂ ਨੇ ਗੁੱਡ ਐਂਡ ਬੈਡ ਨਿਊਜ਼ ਦੇ ਥੱਲੇ ਲਿਖਿਆ ਕਿ ਵੀ ਮੈਂ ਉਹਨਾਂ ਨੇ ਕਿਹਾ ਵੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਇਸ ਵੇਲੇ ਬਹੁਤ ਸਾਰੀ ਜਾਣਕਾਰੀ ਸਿੱਖਾਂ ਨਾਲ ਰਿਲੇਟਡ ਹੈ, ਔਰ ਭਾਵੇਂ ਜ਼ਿਆਦਾ ਹੋਣਗੀਆਂ ਕਈ ਈਮੇਲਸ, ਤੇ ਤੁਸੀਂ ਇਹ ਤੁਹਾਡੀ ਇਨਫੋਰਮੇਸ਼ਨ ਲਈ ਨੇ ਔਰ ਉਹਦੇ 'ਚ ਤੁਸੀਂ ਕੋਈ ਯੂਜ਼ ਕਰਨਾ ਚਾਹੋ ਤੇ ਕਰ ਸਕਦੇ ਹੋ। ਹੁਣ ਉਹਨਾਂ ਨੇ ਆਪਣਾ ਗੁੱਡ ਨਿਊਜ਼ ਇਜ਼ ਦੈਟ ਦਿਸ ਈਅਰ 6 ਮਾਰਕਡ ਐਨੀਵਰਸਰੀ ਆਫ 1984 ਸਿੱਖ ਜੈਨੋਸਾਈਡ ਇਨ ਦਿੱਲੀ, Punjab, and also in universities like Punjab University Chandigarh and Punjab University Patiala with photo exhibitions, remembrance, prayers,
candle light marches and calls for justice. Student organizations also joined in. ਜੀ ਕਿ ਵੀ ਹੁਣ ਤਾਂ ਯੂਨੀਵਰਸਿਟੀਆਂ 'ਚ ਵੀ ਪੰਜਾਬ ਯੂਨੀਵਰਸਿਟੀ ਪੰਜਾਬੀ 'ਚ ਹੋਇਆ ਹੈ ਔਰ ਇਹ ਸਾਰੇ ਕੈਂਡਲ ਲਾਈਟ ਵਿਜਲ ਔਰ ਪ੍ਰੇਅਰਸ ਔਰ ਐਗਜ਼ੀਬਿਸ਼ਨਸ ਇਹ ਸਾਰਾ ਹੈ. A very good sign in many international leaders' voices from Canada. A very good sign is many international leaders' voices from Canada, USA and UK posting tweets on anniversary of 1984. Jagmeet Singh, Gurratan Singh, Tim Uppal, Preet Gill, ਇਹਨਾਂ ਚੋਂ ਪਹਿਲੇ ਦੋ ਕੈਨੇਡਾ ਚੋਂ ਨੇ. ਟਿਮ ਉਪਲ ਵੀ ਕੈਨੇਡਾ ਚੋਂ ਕੰਜ਼ਰਵੇਟਿਵ ਐਮਪੀ ਬਣੇ. ਜੀ ਪ੍ਰੀਤ ਗਿੱਲ ਯੂਕੇ ਤੋਂ ਹੈ ਮੈਂਬਰ ਪਾਰਲੀਮੈਂਟ. They all posted it, but many other leaders, activists from Canada and UK posted it, and they are whites, which is a good thing for us. ਵੀ ਸਿੱਖਾਂ ਨੇ ਤਾਂ ਕੀਤਾ ਹੀ ਪੋਸਟ, ਈਵਨ ਜਿਹੜੇ ਕਾਕੇਸ਼ੀਅਨਸ ਨੇ ਉਹਨਾਂ ਨੇ ਵੀ ਕੀਤਾ, ਫਿਰ ਉਹਨਾਂ ਨੇ ਸਾਈਟਸ ਦਾ ਦਿੱਤਾ ਹੈ. ਜਿਹੜੀ ਹੈਰਾਨੀ ਵਾਲੀ ਗੱਲ ਸੀ, ਸੈਂਟਰ ਫॉर ਇਜ਼ਰਾਈਲ ਐਂਡ ਜੂਇਸ਼ ਅਫੇਅਰਸ also posted and issued statement on anniversary of 1984 Sikh genocide. ਕਿ ਜੂਇਸ਼ ਅਫੇਅਰਸ ਦੇ ਸੈਂਟਰ ਜਿਹੜਾ ਇਜ਼ਰਾਈਲ ਐਂਡ ਉਹਨਾਂ ਨੇ ਵੀ ਕੀਤਾ ਹੈ. ਜੀ ਮੇਬੀ ਉਹਨਾਂ ਨੂੰ ਨਜ਼ਰ ਆ ਗਿਆ ਵੀ ਮੋਦੀ ਜਾ ਰਿਹਾ ਸਿੱਖ ਆ ਰਹੇ ਨੇ, ਕਿਉਂਕਿ ਉਹ ਪਹਿਲਾਂ ਸਮੈਲ ਕਰ ਲੈਂਦੇ ਨੇ ਵੀ ਕਿੱਥੇ ਤਾਕਤ ਹੈ ਕਿੱਥੇ ਪੈਸਾ ਹੈ. ਬਿਲਕੁਲ ਦਿਸ ਇਜ਼ ਵੈਰੀ ਗੁੱਡ ਕਿ ਜੇ ਸੈਂਟਰ ਫॉर ਇਜ਼ਰਾਈਲ ਐਂਡ ਜੂਇਸ਼ ਅਫੇਅਰਸ ਨੇ ਇਹਦੇ ਤੇ ਸਟੇਟਮੈਂਟ ਦਿੱਤੀ ਹੈ. ਸੋ ਦਿਸ ਇਜ਼ ਸਮਥਿੰਗ ਰੀਅਲੀ ਜਿਹੜਾ ਸਾਨੂੰ ਇਹ ਦੱਸ ਰਿਹਾ ਹੈ ਕਿ ਚੇਂਜ ਆਫ ਵਿੰਡਸ, ਹਵਾਵਾਂ ਜਿਹੜੀਆਂ ਨੇ ਉਹ ਬਦਲ ਰਹੀਆਂ ਨੇ. ਜੀ फिर उन्होंने कहा एनी फ्रैंक सेंटर न्यूयॉर्क USA also tweeted about it. preventgenocide.org has also shared tweets on 35th anniversary of 1984, and these are international sites, organizations, so it is a good sign that they at least recognize it. और वाकई जे इस लेवल तक recognition है तो फिर वो दसदा है भी ये ਜਿਹੜਾ ਉਹਨਾਂ ਨੇ ਕਵਰ ਅਪ ਆਪਰੇਸ਼ਨ ਬ੍ਰਾਹਮਣਵਾਦੀਆਂ ਨੇ ਰੱਖਿਆ ਸੀ ਉਹ ਉਹਦੇ ਤੋਂ ਟੱਕਣ ਚੁੱਕਿਆ ਗਿਆ. ਫਿਰ ਉਹਨਾਂ ਨੇ ਕਿਹਾ, ਦਾ ਬੈਡ ਨਿਊਜ਼ ਇਜ਼ ਦੈਟ ਸੁਪਰੀਮ ਕੋਰਟ ਆਫ ਇੰਡੀਆ ਹੈਜ਼ ਐਕਸੈਪਟਡ ਟੂ ਕੰਸੀਡਰ ਬੇਲ ਪਲੀ ਆਫ ਸੱਜਣ ਕੁਮਾਰ ਐਂਡ ਹੀ ਮੇ ਸੂਨ ਬੀ ਆਊਟ ਆਫ ਜੇਲ ਇਫ ਸੁਪਰੀਮ ਕੋਰਟ ਲੈਟਸ ਹਿਮ. ਔਰ ਮੈਂ ਸਮਝਦਾ ਵੀ ਇਹ ਤਾਂ ਮਨ ਕੋਈ ਤੁਰਨਾ ਚਾਹੀਦਾ ਹੈ ਕਿ ਵੀ ਹੁਣ ਸੁਪਰੀਮ ਕੋਰਟ ਵੀ ਉਹਨਾਂ ਦਾ, ਜੇ ਕਸ਼ਮੀਰ 'ਚ ਜਿੱਥੇ 91 ਦਿਨ ਹੋ ਗਏ ਨੇ, ਸੁਪਰੀਮ ਕੋਰਟ ਨੇ ਸੂ ਮੋਟੋ ਕੀ ਲੈਣਾ ਸੀ, ਜੇ ਪਟੀਸ਼ਨਸ ਵੀ ਹੋਈਆਂ, ਕਲੱਬ ਕਰਤੀਆਂ, ਇੰਡੀਅਨ ਗਵਰਨਮੈਂਟ ਵਰਜਨ ਨੂੰ ਹੀ ਉਹਨਾਂ ਨੇ ਤਰਜੀਹ ਦਿੱਤੀ, ਤੇ ਸੱਜਣ ਕੁਮਾਰ ਆ ਵੀ ਜਾਏ ਬਾਹਰ ਸੁਪਰੀਮ ਕੋਰਟ ਦੇ ਕਹਿਣ ਤੇ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ. ਫਿਰ ਜਿਹੜੀ ਗੱਲ ਉਹਨਾਂ ਨੇ ਕਿਹਾ, ਦਾ ਵਰਸਟ ਨਿਊਜ਼ ਇਜ਼ these ਘਟੀਆ ਬਾਦਲਸ and captain disgracing Sikhs on anniversary of 1984 and around 550th Gurpurab. Captain is linking Yatra to Pakistan to terrorism. Badals are begging for Dharmi Fauji's to get pension and benefit from government and hence insulting their great sacrifice. When did Dharmi Fauji's ever demanded their benefits from government to be reinstated? Never. Why these Badals wrote to government and made such a demand, begging and hence insulting honor, self-respect of Dharmi Fauji? ਕਿ ਅਮਰਿੰਦਰ ਤੋਂ ਕਰਤਾਰਪੁਰ ਲਾਂਘੇ ਨੂੰ ਡੀਰੇਲ ਕਰਨ ਤੇ ਲਾਇਆ ਹੈ, ਤੇ ਸੁਖਬੀਰ ਬਾਦਲ ਦੀ ਸਟੇਟਮੈਂਟ ਜਿਹੜੀ ਹੈ ਕਿ ਜੀ ਉਹਨਾਂ ਨੂੰ ਧਰਮੀ ਫੌਜੀਆਂ ਨੂੰ ਪੈਨਸ਼ਨ ਦਾ 35 ਸਾਲ ਤੁਸੀਂ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ. ਉਹਨਾਂ ਨੇ ਤਾਂ ਨਹੀਂ ਕਦੇ ਕਿਹਾ ਜੀ ਸਾਡੀਆਂ ਪੈਨਸ਼ਨ, ਉਹ ਤਾਂ ਉਹਨਾਂ ਨੇ, ਉਹ ਰੀਅਲੀ ਧਰਮੀ ਫੌਜੀ ਨੇ ਜਿਨ੍ਹਾਂ ਨੇ ਸਿੱਖੀ ਤੇ ਹੋਏ ਹਮਲੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ. ਪਰ ਇਹ ਇਹਨਾਂ ਕੁੱਤਿਆਂ ਦਾ ਕੰਪੀਟੀਸ਼ਨ ਹੈ ਨਾ, ਜਿਹੜੇ ਕਿ ਆਕਾ ਨੂੰ ਖੁਸ਼ ਕਰਨ ਲਈ ਕਿਹੜਾ ਪੂੰਛ ਜ਼ਿਆਦਾ ਲਾਉਂਦਾ ਹੈ, ਕਿਹੜਾ ਸੱਜੀ ਲੱਤ ਦੇ ਦੁਆਲੇ ਆ ਕੇ ਫੂੰ 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 ਕਰਦਾ ਹੈ, ਫਿਰ ਦੂਜਾ ਕਿਹੜਾ ਖੱਬੀ ਦੇ ਦੁਆਲੇ ਕਰਦਾ ਹੈ. ਹਲਕੇ ਕੁੱਤੇ ਜਿਹੜੇ ਨੇ ਇਹ ਪੈਟ ਡੌਗਸ ਜਿਹੜੇ ਨੇ ਉਧਰ, ਫਿਰ ਜਦੋਂ ਇਹਨਾਂ ਨੂੰ ਹਲਕੋ ਜਗਾਉਣਾ ਹੁੰਦਾ ਫਿਰ ਪਾਕਿਸਤਾਨ ਵੱਲ ਮੂੰਹ ਕਰਕੇ ਭੌਂਕਣ ਤੇ ਲਾ ਦਿੰਦੇ ਨੇ. ਫਿਰ ਉਹਨਾਂ ਨੇ ਕਿਹਾ ਕਿ ਇਟ ਹਰਟ ਟੂ ਸੀ Hindus abusing Dharmi Fauji's and bashing Akalis for the demand, as if we asked for any benefits or tuchi pension from government. ਕਿਹੜੀ ਤੁਹਾਡੀ tuchi pension ਦੇ ਉੱਤੇ ਬੈਠਾ ਹੈ. Rashtriya Sikh Sangat Sikh wing of RSS is also doing programs on Gurpurab across India. It is appalling how much propaganda they do linking Sikh gurus to Hindus. It feels very helpless. देखो ये ਤਾਂ ਇਹਨਾਂ ਦਾ ਹੁਣ ਕੰਮ ਹੈ, ਇਹਨਾਂ ਨੇ ਕਰਨਾ ਹੀ ਹੈ. Or I don't know how Sikhs are tolerating or quietly absorbing this bullshit as if we have no self-respect. Khair, Guru save us. That is all I can say. So ਭੈਣ ਜੀ ਅਮਨਜੋਤ ਕੌਰ ਜੀ, ਤੁਹਾਡਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਾਣਕਾਰੀ ਦੇ ਲਈ. ਬਾਕੀ ਇਹ ਇਕੱਲੇ ਹਿੰਦੂਤਵੀ ਜਾਂ ਦੂਜੇ ਹੀ ਦੇਸ਼ ਭਗਤ ਨਹੀਂ ਨੇ. ਇੱਕ ਮੈਂ ਕਮੈਂਟ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਇਹ ਜਿਹੜੀ ਪਰਾਲੀ ਦਾ ਧੂੰਆਂ ਹੈ, ਇਹ ਵੀ ਬੜਾ ਦੇਸ਼ ਭਗਤ ਹੈ.
ਹੁਣ ਦਿੱਲੀ 'ਚ ਤੁਸੀਂ ਦੇਖੋ 4 ਦਿਨ ਹੋ ਗਏ, ਕੋਈ ਸਕੂਲ ਬੰਦ, ਕਾਲਜ, ਸਭ ਨੇ ਨੱਕ ਤੇ ਮਾਸਕ ਬੰਨੇ ਨੇ। ਦਿੱਲੀ ਵਰਗਾ ਕੰਮ ਹੈ, ਔਰ ਉਹ ਦੋਸ਼ ਦੇ ਰਹੇ ਨੇ ਕਿ ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ, ਹਰਿਆਣੇ 'ਚ ਵੀ ਬਹੁਤੇ ਸਿੱਖ ਨੇ ਜਿਹੜੀ ਬੈਲਟ 'ਚ ਕਣਕ ਜਾਂ ਦੂਜਾ ਹੁੰਦਾ ਵੀ ਇਹ ਪਰਾਲੀ ਸਾੜ ਰਹੇ ਨੇ, ਇਹ ਧੂਆਂ ਸਾਰਾ ਦਿੱਲੀ ਨੂੰ ਆ ਰਿਹਾ। ਤਾਂ ਕਿਸੇ ਨੇ ਕਿਹਾ, ਕਹਿੰਦਾ ਦੇਖੋ ਪਰਾਲੀ ਦਾ ਧੂਆਂ ਵੀ ਕਿੰਨਾ ਦੇਸ਼ ਭਗਤ ਹੈ, ਵੀ ਉਹ ਧੂਆਂ 40 ਮੀਲ ਦੂਰ ਲਾਹੌਰ ਹੈ, 40 ਕਿਲੋਮੀਟਰ ਜਾਂ ਉੱਥੇ ਨਹੀਂ ਜਾਂਦਾ, ਉਹ 400 ਕਿਲੋਮੀਟਰ ਦੂਰ ਦਿੱਲੀ ਜਾਂਦਾ। ਉਹਦਾ ਕਮੈਂਟ ਹੀ ਹੈ ਕਿ ਪਰਾਲੀ ਦਾ ਧੂਆਂ ਵੀ ਪੱਕਾ ਦੇਸ਼ ਭਗਤ ਹੈ। ਪੰਜਾਬ ਤੋਂ ਉੱਡ ਕੇ 40 ਕਿਲੋਮੀਟਰ ਦੂਰ ਪਾਕਿਸਤਾਨ ਨਹੀਂ ਜਾਂਦਾ, 400 ਕਿਲੋਮੀਟਰ ਦੂਰ ਦਿੱਲੀ ਨੂੰ ਉੱਡ ਕੇ ਜਾਂਦਾ ਹੈ। ਸੋ ਜ਼ਾਹਰ ਹੈ ਵੀ ਇਧਰ ਪਰਾਲੀ ਦੇ ਧੂਏ ਨੇ ਉਹਨਾਂ ਦੇ ਜਿਹੜਾ ਉਹ ਬਿਲਕੁਲ ਪੁੱਠੇ ਕੀਤੇ ਹੋਏ ਨੇ। ਦੂਜੇ ਪਾਸੇ ਇੰਸਟੀਟਿਊਸ਼ਨ ਜਦੋਂ ਬ੍ਰੇਕ ਹੁੰਦੀ ਹੈ, ਦੇਖੋ ਜਦੋਂ ਅਸੀਂ ਦੇਖਦੇ ਹਾਂ ਵੀ ਚੇਂਜ ਕਿਵੇਂ ਹੁੰਦੀ ਹੈ ਜੀ। ਇੱਕ ਲਫ਼ਜ਼ ਹੈ ਅੰਗਰੇਜ਼ੀ ਦਾ ਐਨਾਰਕੀ ਹੈ, ਪੰਜਾਬੀ ਚ ਅਸੀਂ ਅਫਰਾ ਤਫਰੀ, ਜਾਂ ਇੱਥੇ ਹੁੰਦਾ ਵੀ ਕੌਣ ਕਿਸੇ ਨੂੰ ਨਹੀਂ ਜਾਣਦਾ, ਮਾਵਾਂ ਪੁੱਤਾਂ ਨੂੰ ਨਹੀਂ ਪਛਾਣਦੇ, ਇਹ ਅਫਰਾ ਤਫਰੀ ਚ ਹੁੰਦਾ ਕਿ ਕੀ ਹੋ ਰਿਹਾ। ਹੁਣ ਦਿੱਲੀ ਦੇ ਵਿੱਚ ਇੱਕ ਘਟਨਾ ਪਾਰਕਿੰਗ ਤੋਂ ਸ਼ੁਰੂ ਹੋਈ ਕਿ ਵਕੀਲ ਕੋ ਪਾਰਕ ਕਰ ਰਿਹਾ ਸੀ, ਪੁਲਿਸ ਵਾਲੇ ਨਾਲ ਤਕਰਾਰ ਹੋਇਆ, ਉਹ ਚੁੱਕ ਕੇ ਉਹਨੂੰ ਅੰਦਰ ਲੈ ਗਿਆ, ਵਕੀਲ ਇਕੱਠੇ ਹੋ ਕੇ ਆ ਗਏ, ਵਕੀਲਾਂ ਤੇ ਪੁਲਿਸ ਦੀ ਝੜਪ ਹੋ ਗਈ। 80,000 ਦਿੱਲੀ ਦੇ ਵਿੱਚ ਪੁਲਿਸ ਹੈ ਜਿਹੜੀ ਸੈਂਟਰ ਗਵਰਨਮੈਂਟ ਕੋਲ ਹੈ, ਮੋਦੀ ਕੋਲ ਹੈ ਦਿੱਲੀ, ਉਹ ਪ੍ਰੋਟੈਸਟ ਕਰ ਰਹੇ ਨੇ ਸਾਰੇ ਸਰਵਿਸ ਨਿਯਮਾਂ ਦੀ ਉਲੰਘਣਾ ਕਰਕੇ। ਵਕੀਲ ਜਿਹੜੇ ਨੇ ਉਹ ਸਾਰੇ ਬਾਰ ਕਾਉਂਸਲਾਂ ਚੋਂ ਨਿਕਲ ਆਏ, ਕੱਲਾ ਇੱਕ ਥਾਂ ਨਹੀਂ ਕਈ ਥਾਂ ਵਕੀਲਾਂ ਤੇ ਪੁਲਿਸ ਦੀ ਝੜਪ ਹੋਈ। ਹਾਈ ਕੋਰਟ ਨੇ ਜਿਹੜਾ ਸਪੈਸ਼ਲ ਆਰਡਰ ਕਰਤਾ ਕਿ ਵੀ ਇਹਦੇ ਤੇ ਇਨਵੈਸਟੀਗੇਟਿਵ ਜੱਜ ਬਿਠਾਓ ਔਰ ਪੁਲਿਸ ਵਾਲਿਆਂ ਨੂੰ ਸਸਪੈਂਡ ਕਰੋ। ਹੁਣ ਪੁਲਿਸ ਦਾ ਜਿਹੜਾ ਉੱਥੇ ਕਮਿਸ਼ਨਰ ਹੈ ਉਹ ਆਂਦਾ, ਉਹ ਪੁਲਿਸ ਵਾਲਿਆਂ ਨੂੰ ਕਹਿੰਦੇ ਨੇ ਨਹੀਂ ਸਾਨੂੰ ਨਹੀਂ ਇਤਬਾਰ, ਅਸੀਂ ਨਹੀਂ, ਸਾਨੂੰ ਇਨਸਾਫ ਚਾਹੀਦਾ। ਹੁਣ ਇਹ ਦਿੱਲੀ ਦੇ ਵਿੱਚ ਇੱਕ ਪਾਸੇ ਲੋਕ ਪੁੱਟੇ ਹੋਏ ਨੇ ਪਰਾਲੀ ਦੇ ਧੂਏ ਨਾਲ, ਸਕੂਲ ਕਾਲਜ ਦੂਜੇ ਬਿਮਾਰੀਆਂ, ਕਈ ਐਂਬੈਸਡਰ ਦੌੜ ਗਏ ਉੱਥੋਂ, ਕਹਿੰਦੇ ਸਾਨੂੰ ਪਹਿਲਾਂ ਹੀ ਇਹ ਦਮਾ ਹੋ ਗਿਆ ਸਾਨੂੰ ਦਿੱਲੀ 'ਚ ਰਹਿੰਦੇ, ਕਈ ਤਾਂ ਆਪਣੇ ਹੈੱਡਕੁਆਰਟਰ ਸ਼ਿਫਟ ਕਰਨ ਨੂੰ ਫਿਰਦੇ ਨੇ ਉੱਥੋਂ ਦਿੱਲੀ ਤੋਂ। ਹੁਣ ਇੱਕ ਪਾਸੇ ਧੂਏ ਨੇ ਪੁੱਠੇ ਕੀਤਾ ਹੈ, ਦੂਜੇ ਪਾਸੇ ਵਕੀਲ ਤੇ ਪੁਲਿਸ ਲੜ ਰਹੇ ਨੇ। 80,000 ਪੁਲਿਸ ਆਪਣੀਆਂ ਨਿਕਲ ਕੇ ਹੜਤਾਲਾਂ ਕਰ ਰਹੇ ਨੇ, ਉਹਨਾਂ ਦੀਆਂ ਘਰ ਵਾਲੀਆਂ ਅੱਡ ਥਾਂ ਤੇ ਲੱਗੀਆਂ ਵੀ ਅਸੀਂ ਵੀ ਹਿਊਮਨ ਬੀਇੰਗ ਹੈ, ਸਾਡੇ ਨਾਲ ਹੀ ਨਾ ਉਹ ਸਾਰੇ ਹੀ ਜਿਹੜੇ ਨੇ ਹੋਰ ਅਫਰਾ ਤਫਰੀ ਤੇ ਕੀ ਹੁੰਦਾ ਹੈ। ਸੋ ਨਜ਼ਰ ਇਹੀ ਆ ਰਿਹਾ ਹੈ ਕਿ ਵੀ ਜਿਸ ਡਾਇਰੈਕਸ਼ਨ ਦੇ ਵਿੱਚ ਇਹ ਜਾ ਰਿਹਾ ਉਹਦੇ ਚ ਅੱਧੇ ਕੁ ਧੂਏ ਨਾਲ ਪੁੱਠੇ ਹੋ ਜਾਣੇ ਨੇ, ਅੱਧੇ ਨੇ ਇੱਕ ਦੂਜੇ ਦੇ ਸਿਰ ਚ ਮਾਰਨਾ ਤੇ ਫਿਰ ਜਿਹੜਾ ਹੋਣਾ ਕਿ ਵੀ ਜਿਵੇਂ ਖਾਲਸੇ ਦੇ ਘੋੜੇ ਜਿਹੜੇ ਨੇ ਉਹ ਦਿੱਲੀ ਵੱਲ ਮਾਰਚ ਕਰਦੇ ਸੀ ਤੇ ਇਹ ਹੁੰਦਾ ਸੀ ਵੀ ਇਹ ਕੀ ਹੈ ਦਿੱਲੀ ਦਾ, ਤੇ ਸਿੱਖਾਂ ਚ ਕਹਿੰਦਾ ਸੀ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ, ਜਦੋਂ ਮਰਜ਼ੀ ਮਾਰ ਲਓ। ਉੱਥੋਂ ਜਿੱਤ ਜਿਤਾ ਕੇ ਆ ਜਾਂਦਾ ਸੀ ਵਾਪਸ। ਉਹ ਕਹਿੰਦੇ ਸੀ ਦਿੱਲੀ ਛੱਡ ਆਏ, ਕਹਿੰਦੇ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ, ਜਦੋਂ ਮਰਜ਼ੀ ਮਾਰ ਲਓ। ਹੁਣ ਜ਼ਾਹਰ ਹੈ ਮੈਨੂੰ ਲੱਗਦਾ ਵੀ ਇਹ ਇਹਨਾਂ ਦਾ ਸ਼ੁਰੂ ਹੋ ਗਿਆ ਕੰਮ। ਉਹ ਠੀਕ ਕਿਹਾ ਸੀ ਉਹਨੇ ਪੀ ਚਿਦੰਬਰਮ ਨੇ, ਜਦੋਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ 5 ਅਗਸਤ ਨੂੰ ਉਹ ਐਬਰੋਗੇਟ ਕੀਤਾ, ਉਹਨੇ ਕਿਹਾ ਕਿ ਦਿਸ ਇਜ਼ ਐਨ ਬਿਗਨਿੰਗ ਆਫ ਐਨ ਐਂਡ ਆਫ ਡਿਸਇੰਟੀਗ੍ਰੇਸ਼ਨ ਆਫ ਇੰਡੀਆ। ਇਹ ਸ਼ੁਰੂਆਤ ਹੋ ਗਈ, ਸੋ ਵਿਸਲ ਵੱਜ ਗਈ ਹੈ। ਹੁਣ ਪਰਾਲੀ ਦਾ ਧੂਆਂ ਵੀ ਵਿਚਾਰਾ ਦੇਸ਼ ਭਗਤੀ ਸਾਬਤ ਕਰਨ ਨੂੰ ਦਿੱਲੀ ਨੂੰ ਜਾ ਰਿਹਾ, 400 ਕਿਲੋਮੀਟਰ ਦੂਰ, ਪੰਜਾਬ ਚੋਂ ਲਾਹੌਰ ਨੂੰ ਨਹੀਂ ਜਾ ਰਿਹਾ। ਸੋ ਅੱਧੇ ਉੱਥੇ ਪੰਜਾਬ ਦੇ ਕਿਸਾਨਾਂ ਨੂੰ ਗਾਲਾਂ ਕੱਢ ਰਹੇ ਨੇ ਤੇ ਉਹ ਪੰਜਾਬ ਦੇ ਕਿਸਾਨਾਂ ਦੇ ਉਹਨਾਂ ਨੇ ਕਿਹਾ ਜੀ ਤੁਸੀਂ ਸਾਨੂੰ ਸਾਡੇ ਭਾਅ ਨਹੀਂ ਨਾ ਦਿੱਤੇ, ਅਸੀਂ ਤੁਹਾਨੂੰ ਇਦਾਂ ਹੀ ਧੂਏ ਨਾਲ ਮਾਰਨਾ, ਤੁਸੀਂ ਸਾਨੂੰ ਲੁੱਟਣ ਤੇ ਲੱਗੇ ਹੋ, ਅਸੀਂ ਇਦਾਂ ਹੀ ਪਰਾਲੀ ਸਾੜਾਂਗੇ, ਅਸੀਂ ਹੋਰ ਕੁਝ ਨਹੀਂ ਕਰਨਾ, ਤੁਸੀਂ ਸਾਨੂੰ ਭਾਅ ਨਹੀਂ ਦਿੱਤੇ, ਸਾਨੂੰ ਮਾਰ ਰਹੇ ਹੋ ਭੁੱਖੇ, ਸੁਸਾਈਡ ਅਸੀਂ ਕਰ ਰਹੇ ਹਾਂ, ਅਸੀਂ ਤੁਹਾਨੂੰ ਧੂਏ ਨਾਲ ਹੀ ਮਾਰ ਦੇਣਾ ਜੀ। ਸੋ ਜ਼ਾਹਰ ਹੈ ਕਿ ਵੀ ਇਹ ਹੁਣ ਉਸ ਪਾਸੇ ਵੱਲ ਗੱਲ ਜਾ ਰਹੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।